ਵੈਲਕਮ ਬੈਕ ਔਨ ਪ੍ਰੋਗਰਾਮ ਸੋ ਵੀਅਰਸ ਐਂਡ ਵਾਲ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼੍ਰੋਮਣੀ ਕਮੇਟੀ ਮੈਂਬਰ ਸਰਦਾਰ ਕਰਨੈਲ ਸਿੰਘ ਪੰਜੋਲੀ ਨੇ ਸੁਝਾਅ ਦਿੱਤਾ ਹੈ ਕਿ ਪੰਜਾਬ ਤੋਂ ਪੜ੍ਹਾਈ ਲਈ ਹਿਜਰਤ ਕਰਕੇ ਨਿਕਲਣ ਵਾਲੇ ਸਿੱਖ ਬੱਚਿਆਂ ਨੂੰ ਰਿਹਾਇਸ਼ ਪੱਖੋਂ ਬਹੁਤ ਮੁਸ਼ਕਲਾਂ ਪੇਸ਼ ਆਉਂਦੀਆਂ ਹਨ ਔਰ ਅਮਰੀਕਾ, ਕੈਨੇਡਾ, ਯੂਕੇ ਅਤੇ ਆਸਟ੍ਰੇਲੀਆ ਆਦਿ ਮੁਲਕਾਂ ਵਿਚਲੇ ਜਿਹੜੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਸਰਾਵਾਂ ਬਣਾਈਆਂ ਜਾਣ ਅਤੇ ਵਾਜਬ ਕਿਰਾਏ ਤੇ ਸਿੱਖ ਵਿਦਿਆਰਥੀਆਂ ਨੂੰ ਕਮਰੇ ਦਿੱਤੇ ਜਾਣ। ਜਦੋਂ ਉਹ ਕੰਮਕਾਰ ਤੇ ਲੱਗ ਜਾਣ ਫਿਰ ਅੱਗੋਂ ਇਹ ਕਮਰੇ ਦੂਸਰੇ ਵਿਦਿਆਰਥੀਆਂ ਨੂੰ ਦੇ ਦਿੱਤੇ ਜਾਣ। ਸੋ ਅਸੀਂ ਸਰਦਾਰ ਪੰਜੋਲੀ ਜੀ ਦਾ ਜਿਹੜਾ ਇਹ ਫੈਸਲਾ ਉਸ ਦੀ ਸ਼ਲਾਘਾ ਕਰਦੇ ਹਾਂ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਇਸ ਦੇ ਉੱਤੇ ਗੱਲ ਕਰਨ ਤੋਂ ਪਹਿਲਾਂ ਫੇਸਬੁੱਕ ਤੇ ਜਿਹੜੇ ਸਾਡੇ ਵੀਰ ਭੈਣਾਂ ਜੁੜੇ ਹੋਏ ਨੇ ਉਹਨਾਂ ਨੂੰ ਐਕਨੋਲੇਜ ਕਰਦੇ ਹਾਂ। ਵੀਰ ਕਰਨੈਲ ਸਿੰਘ ਉਹਨਾਂ ਨੇ ਗੁਰਫਤਿਹ ਪ੍ਰਵਾਨ ਕਰਨੀ ਜੀ ਕਿਹਾ ਜੀ। ਪ੍ਰਦੀਪ ਸਿੰਘ, ਜਗਦੀਪ ਸਿੰਘ ਸੰਧੂ ਉਹਨਾਂ ਨੇ ਫਤਿਹ ਅਰਜ਼ ਕੀਤੀ ਹੈ। ਦਵਿੰਦਰ ਸੰਧੂ, ਅਰਜਨ ਸਿੰਘ, ਖਾਲਿਸਤਾਨ ਜ਼ਿੰਦਾਬਾਦ ਔਰ ਫਤਿਹ। ਕਮਲ ਸਿੰਘ ਲਿਖਦੇ ਨੇ ਪੰਜਾਬ ਦੇ ਸ਼ਾਇਦ ਸਭ ਤੋਂ ਵੱਧ ਮਾਨਸਿਕ ਤੌਰ ਤੇ ਕਮਜ਼ੋਰ ਤਥਾ ਕਥਿਤ ਪਾਗਲ, ਮੰਦ ਬੁੱਧੀ, ਡਿਪਰੈਸਡ ਅਤੇ ਸਮਾਜ ਵੱਲੋਂ ਤਿਰਸਕਾਰੇ ਗਏ ਲੋਕ ਭਗਤ ਪੂਰਨ ਸਿੰਘ ਜੀ ਵੱਲੋਂ ਸਥਾਪਿਤ ਕੀਤੀ ਗਈ ਸੰਸਥਾ ਪਿੰਗਲਵਾੜਾ ਵਿੱਚ ਰਹਿੰਦੇ ਹਨ। ਪੰਜਾਬ ਵਿੱਚ ਪਿੰਗਲਵਾੜਾ ਸੰਸਥਾ ਕਈ ਥਾਵਾਂ ਤੇ ਸੇਵਾ ਨਿਭਾ ਰਹੀ ਹੈ। ਇਸ ਸੰਸਥਾ ਦੀ ਹਰ ਇੱਕ ਇਮਾਰਤ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਜਿੱਥੇ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਇਹੀ ਨਹੀਂ, ਇੱਥੇ ਰਹਿਣ ਵਾਲੇ ਮਰੀਜ਼, ਨੀਮ ਬੁੱਧੀ ਤੇ ਆਪਣਾ ਆਪ ਨਾ ਸੰਭਾਲ ਸਕਣ ਵਾਲੇ ਇਨਸਾਨ ਵੀ ਪਿੰਗਲਵਾੜਾ ਵਿੱਚ ਹੋਣ ਵਾਲੇ ਸਮਾਗਮ ਵਿੱਚ ਭਾਗ ਲੈਂਦੇ ਹਨ। ਕੀ ਉਹ ਸਾਰੇ ਲੋਕ ਜਿਹੜੇ ਗੁਰੂ ਘਰਾਂ ਵਿੱਚ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਹਰ ਵਾਰ ਮੰਦਬੁੱਧੀ, ਪਾਗਲ ਜਾਂ ਡਿਪਰੈਸ਼ਨ ਦੇ ਸ਼ਿਕਾਰ ਆਖ ਕੇ ਦੋਸ਼ੀਆਂ ਦੇ ਪੱਖ ਵਿੱਚ ਖੜਦੇ ਹਨ? ਇਹ ਦੱਸ ਸਕਦੇ ਹਨ ਕਿ ਜਿੱਥੇ ਅਜੇ ਲੋਕਾਂ ਦੀ ਭਰਮਾਰ ਹੋਏ ਉੱਥੇ ਕਦੇ ਬੇਅਦਬੀ ਦੀ ਘਟਨਾ ਕਿਉਂ ਨਹੀਂ ਵਾਪਰਦੀ? ਮੂਰਖਤਾ ਦਾ ਸਿਖਰ ਤਾਂ ਇਹ ਹੈ ਕਿ ਬੇਅਦਬੀ ਦੇ ਦੋਸ਼ੀ ਬੇਅਦਬੀ ਤੋਂ ਪਹਿਲਾਂ ਕਦੇ ਕਿਸੇ ਹੋਰ ਗੈਰ ਮਨੁੱਖੀ ਘਟਨਾ ਦੇ ਵਿੱਚ ਨਹੀਂ ਫੜੇ ਜਾਂਦੇ। ਉਹ ਸਿੱਧਾ ਗੁਰੂ ਘਰ ਆਉਂਦੇ ਹਨ ਤੇ ਆਪਣੇ ਕੁਕਰਮ ਨੂੰ ਪ੍ਰਗਟ ਕਰਦੇ ਹਨ। ਤੇ ਸਾਡਾ ਲੱਚਰ ਕਿਸਮ ਦਾ ਲਿਬਰਲ ਤੇ ਤਥਾ ਕਥਿਤ ਮਨੁੱਖਤਾ ਪ੍ਰੇਮੀ ਟੋਲਾ ਉਹਨਾਂ ਨੂੰ ਆਪਣੀ ਘਟੀਆ ਹਮਾਇਤ ਪ੍ਰਦਾਨ ਕਰਕੇ ਉਹਨਾਂ ਦੀ ਪਿੱਠ ਥਪਥ ਪਾਉਂਦਾ ਹੈ ਜਿਹੜਾ ਕਿ ਸਪਸ਼ਟ ਰੂਪ ਵਿੱਚ ਦੋਸ਼ੀਆਂ ਜਿੰਨਾ ਹੀ ਗੁਨਾਹਗਾਰ ਹੈ। ਕਮਲ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ। ਤੁਸੀਂ ਬਹੁਤ ਵੈਲਿਡ ਨੁਕਤਾ ਲਿਆਂਦਾ ਹੈ ਕਿ ਭਾਈ ਜਿੱਥੇ ਅਸਲੀ ਨੇ ਉੱਥੇ ਤਾਂ ਕੋਈ ਬੇਅਦਬੀ ਨਹੀਂ ਹੁੰਦੀ। ਸੋ ਇਹ ਇੱਕ ਪੈਟਰਨ ਹੈ ਔਰ ਅਸੀਂ ਕੱਲ ਵੀ ਡਿਸਕਸ ਕੀਤਾ ਸੀ, ਅੱਜ ਵੀ ਕੀਤਾ ਹੈ ਕਿ ਭਾਈ ਇਹ ਏਜੰਸੀਆਂ ਦੀ ਖੇਡ ਹੈ ਔਰ ਉਹ ਲਗਾਤਾਰਤਾ ਨਾਲ ਜਿਹੜਾ ਵਰਤਾਰਾ 2015 ਤੋਂ ਬੜੀ ਤੇਜ਼ੀ ਨਾਲ ਉਹਨਾਂ ਨੇ ਬੁਰਜ ਜਵਾਰ ਸਿੰਘ ਵਾਲਾ ਔਰ ਫਿਰ ਬਰਗਾੜੀ, ਬਹਿਬਲ ਕਲਾਂ, ਕੋਟ ਕਪੂਰਾ, ਗੋਲੀ ਕਾਂਡ, ਇਹ ਵਰਤਾਰੇ ਦੀ ਕੰਟੀਨਿਊਟੀ ਹੈ। ਔਰ ਦੀਪ ਸਿੰਘ ਹੋਰਾਂ ਨੇ ਇਸ ਦੇ ਉੱਤੇ ਟਿੱਪਣੀ ਕੀਤੀ ਹੈ। ਕਮਲ ਸਿੰਘ ਜੀ, ਤੁਹਾਡੀ ਲਿਖਤ ਤੋਂ ਮੈਂ ਹਿਸਾਬ ਲਾਇਆ ਕਿ ਪਿੰਗਲਵਾੜਾ ਤੋਂ ਜ਼ਿਆਦਾ ਪਾਗਲ, ਮੰਦ ਬੁੱਧੀ ਆਦਿ ਬਾਹਰ ਹਨ। ਭਾਰਤੀ ਤੰਤਰ ਹੀ ਪਾਗਲਖਾਨਾ ਹੈ, ਪਾਗਲਖਾਨਾ ਨਹੀਂ ਹੈ। ਇਹ ਤਾਂ ਸਿੱਖ ਵਿਰੋਧ ਦੇ ਵਿੱਚ ਇਸ ਕਦਰ ਅੰਨੇ ਹੋਏ ਨੇ ਕਿ ਇਹਨਾਂ ਨੂੰ ਇਹ ਭੁੱਲ ਜਾਂਦਾ ਹੈ ਕਿ ਜਿਸ ਗੁਰਦੁਆਰੇ, ਜਿਸ ਗੁਰੂ ਗ੍ਰੰਥ ਸਾਹਿਬ ਦੀ ਇਹ ਬੇਅਦਬੀ ਕਰਦੇ ਨੇ ਉਹਨਾਂ ਦੇ ਵਿੱਚ ਗੁਰੂ ਸਾਹਿਬਾਨ ਤੇ 6 ਗੁਰੂ ਸਾਹਿਬਾਨ ਦੀ ਬਾਣੀ ਆ, ਉਹਦੇ 'ਚ 15 ਭਗਤ ਨੇ, 11 ਉਹਨਾਂ 'ਚ ਭੱਟ ਨੇ, 3 ਗੁਰਸਿੱਖ ਨੇ, 35 ਉਹ ਡਿਵਾਈਨ ਰੂਹਾਂ ਨੇ ਜਿਹੜੀਆਂ ਰੱਬ ਨਾਲ ਇਕਮਿਕ ਨੇ। ਇਹੀ ਗੁਰਦੁਆਰੇ ਕੋਵਿਡ ਹੋਏ ਮੁਸ਼ਕਲ ਵੇਲੇ ਵੀ ਔਰ ਜਿਵੇਂ ਹਰ ਮੁਸੀਬਤ ਦਾ ਮਾਰਿਆ ਵੀ ਜਿਹੜਾ ਆ ਕੇ ਗੁਰਦੁਆਰੇ ਜਦੋਂ ਫਰਿਆਦੀ ਹੁੰਦਾ ਹੈ ਉਹਦੀ ਲੋੜ ਪੂਰੀ ਹੁੰਦੀ ਹੈ। ਸਾਡੇ ਵੀਰ ਸੋਹਣ ਸਿੰਘ ਮਾਲ ਉਹਨਾਂ ਨੇ ਤੁਹਾਨੂੰ ਔਰ ਮੈਨੂੰ ਫਤਿਹ ਬੁਲਾਈ ਹੈ। ਬਿੱਲਾ ਨੀਲਾ ਉਹਨਾਂ ਨੇ ਥੋੜੀ ਜਿਹੀ ਜਿਹੜੀ ਹੈ ਉਹਨੂੰ ਬੈਕਗਰਾਉਂਡ 'ਚ ਡਿਸਕਸ ਕੀਤਾ। ਇਸਲਾਮ ਧਰਮ ਕੋਈ ਮਾੜਾ ਨਹੀਂ, ਪਰ ਉਹਨਾਂ ਨੂੰ ਪਤਾ ਸੀ ਹਿੰਦੂ ਮਤਲਬ ਬ੍ਰਾਹਮਣ ਦੇ ਜੁੱਤੀ ਫੇਰਨ ਤੋਂ ਬਿਨਾਂ ਉਹ ਰਾਜ ਨਹੀਂ ਕਰ ਸਕਦੇ। ਇਸੇ ਹੀ ਤਰ੍ਹਾਂ ਕ੍ਰਿਸਚਨ ਧਰਮ ਕੋਈ ਮਾੜਾ ਨਹੀਂ, ਪਰ ਉਹਨਾਂ ਨੂੰ ਪਤਾ ਸੀ ਕਿ ਮੁਗਲ ਫੌਜ ਤੇ ਹਿੰਦੂ ਦੇ ਜੁੱਤੀ ਫੇਰਨ ਤੋਂ ਬਿਨਾਂ ਉਹ ਰਾਜ ਨਹੀਂ ਕਰ ਸਕਦੇ। ਇਸੇ ਹੀ ਤਰ੍ਹਾਂ ਸਿੱਖ ਸਰਦਾਰਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਜੇ ਉਹਨਾਂ ਮੁਗਲ ਪਠਾਣਾਂ ਨੂੰ ਜੁੱਤੀ ਨਾ ਫੇਰੀ ਤਾਂ ਜਮਰੌਦ, ਪਿਸ਼ੌਰ ਕਦੇ ਖਾਲਸਾ ਰਾਜ ਦਾ ਹਿੱਸਾ ਨਹੀਂ ਬਣ ਸਕਦੇ। ਪਰ ਅੱਜ ਦੇ ਸਿੱਖ ਲੰਗਰ ਵੀ ਲਾਉਂਦੇ ਹੈ ਤੇ ਜੁੱਤੀਆਂ ਵੀ ਖਾਂਦੇ ਹੈ ਤੇ ਸਰਬੱਤ ਦਾ ਭਲਾ ਵੀ ਕਹਿੰਦੇ ਹੈ। ਹਾਲਾਂ ਜਿਹੜੀ ਉਹ ਗੱਲ ਕਹਿਣਾ ਚਾਹੁੰਦੇ ਨੇ ਕਿ ਭਾਈ ਠੀਕ, ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਲੰਗਰ ਨਹੀਂ ਲਾਣੇ ਚਾਹੀਦੇ ਜਾਂ ਸਰਬੱਤ ਦਾ ਭਲਾ ਨਹੀਂ ਮੰਗਣਾ ਚਾਹੀਦਾ। ਪਰ ਅਪਮਾਨਿਤ ਹੋ ਕੇ ਜਿਨ੍ਹਾਂ ਦੇ ਹੱਥੋਂ ਤੁਸੀਂ ਬਾਰ-ਬਾਰ ਖੁਆਰ ਹੋ ਰਹੇ ਹੋ, ਤੁਸੀਂ ਉਹਨਾਂ ਨੂੰ ਚੈਲੰਜ ਨਾ ਕਰੋ, ਆਪਣੀ ਪੋਲੀਟੀਕਲ ਪਾਵਰ ਦੀ ਸਟਰਗਲ 'ਚ ਨਾ ਹੋਵੋ,
ਫਿਰ ਇਹ ਸਭ ਕੁਝ ਡਰ ਦੇ ਖਾਤੇ 'ਚ ਹੀ ਆ ਜਾਂਦਾ ਹੈ ਕਿ ਤੁਸੀਂ ਡਰ ਕੇ ਹੀ ਉਹਨਾਂ ਨੂੰ ਖਵਾ ਰਹੇ ਹੋ। ਬਿਲਕੁਲ ਦੀਪ ਸਿੰਘ ਉਹਨਾਂ ਤੇ ਵੀ ਟਿੱਪਣੀ ਕਰਦੇ ਨੇ, ਬਿੱਲਾ ਨੀਲਾ ਨਹੀਂ ਜੀ, ਇਹ ਤੁਹਾਡਾ ਭੁਲੇਖਾ ਅੱਜ ਦੇ ਸਿੱਖਾਂ ਬਾਰੇ। ਪਾਪੀਆਂ ਨੂੰ ਅੱਜ ਦੇ ਸਿੱਖ ਹੀ ਸੋਧਦੇ ਹਨ, ਕੋਈ ਬ੍ਰਾਹਮਣ ਨਹੀਂ। ਤਾਜ਼ਾ ਉਦਾਹਰਣ ਦੂਖ ਨਿਵਾਰਨ ਸਾਹਿਬ ਦੀ ਹੈ। ਇਹ ਠੀਕ ਹੈ ਕਿ ਗੈਰਤਮੰਦ ਅਣਖੀ ਵੀ ਨਾਲ ਨੇ, ਪਰ ਇੱਕ ਵੱਡਾ ਤਬਕਾ ਜਿਹੜਾ ਹੈ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਗੁਲਾਮੀ ਵੜੀ ਹੋਈ ਹੈ। ਉਹ ਜਦੋਂ ਕੋਈ ਇਸ ਕਿਸਮ ਦਾ ਸਪੌਂਟੇਨੀਅਸ ਜਸਟਿਸ ਵੀ ਸਿੱਖ ਦਿੰਦੇ ਨੇ ਤੇ ਦੂਸਰੇ ਬੋਲਣ ਨਾ ਬੋਲਣ, ਆਪਣਿਆਂ ਚੋਂ ਹੀ ਬਹੁਤ ਸਾਰੇ ਉਹਨਾਂ ਦੇ ਖਿਲਾਫ ਆ ਕੇ ਜਿਹੜਾ ਟਿੱਪਣੀਆਂ ਕਰਦੇ ਨੇ। ਵੀਰ ਗੁਰਸਿੱਖ ਢਿੱਲੋਂ ਲਿਖਦੇ ਨੇ, ਡਾਕਟਰ ਸਾਹਿਬ ਜੀ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜਿਹੜੀਆਂ ਇਹ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਸੁਣ ਕੇ ਬਹੁਤ ਹੀ ਦੁੱਖ ਹੁੰਦਾ ਹੈ, ਪਰ ਮੈਂ ਇਸ ਗੱਲ ਤੋਂ ਬਹੁਤ ਹੀ ਹੈਰਾਨ ਹੈ ਕਿ ਜਿਹੜਾ ਬੰਦਾ ਪਾਗਲ ਹੈ, ਪਾਗਲ ਬੰਦੇ ਨੂੰ ਕਿਸ ਤਰ੍ਹਾਂ ਪਤਾ ਹੈ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਬੇਅਦਬੀ ਕਰਨੀ ਹੈ। ਪਾਗਲ ਬੰਦਾ ਆਪ ਦੀ ਮਾਂ ਭੈਣ ਦਾ ਰੇਪ ਕਿਉਂ ਨਹੀਂ ਕਰ ਦਿੰਦਾ? ਇਹ ਤਾਂ ਸਿੱਖ ਕੌਮ ਨੂੰ ਸੋਚਣਾ ਚਾਹੀਦਾ ਹੈ। ਇਹ ਤਾਂ ਸਿਰਫ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਿਆ ਜਾਂਦਾ ਹੈ। ਸਾਡਾ ਹੋਰ ਕੋਈ ਵੀ ਹੱਲ ਨਹੀਂ ਹੈ, ਸਿਰਫ ਖਾਲਿਸਤਾਨ ਹੀ ਹੱਲ ਹੈ। ਖਾਲਿਸਤਾਨ ਜ਼ਿੰਦਾਬਾਦ। ਢਿੱਲੋਂ ਸਾਹਿਬ ਤੁਸੀਂ ਬਿਲਕੁਲ ਠੀਕ ਫਰਮਾਇਆ। ਇਹ ਏਜੰਸੀਆਂ ਦੀ ਖੇਡ ਹੈ ਔਰ ਇਸ ਦਾ ਇੱਕੋ ਇੱਕ ਹੱਲ ਉਹੀ ਹੈ ਕਿ ਅਸੀਂ ਆਪਣੀ ਆਜ਼ਾਦੀ ਲਈਏ, ਇਹਨਾਂ ਦੇ ਗੁਲਾਮੀ ਦੇ ਸੰਗਲ ਕੱਟੀਏ। ਔਰ ਜਿਵੇਂ ਕਰਨੈਲ ਸਿੰਘ ਪੰਜੋਲੀ ਹੋਰਾਂ ਦਾ ਤੁਸੀਂ ਜ਼ਿਕਰ ਕੀਤਾ, ਮੈਂਬਰ ਸ਼੍ਰੋਮਣੀ ਕਮੇਟੀ ਨੇ, ਕੁਝ ਅਰਸਾ ਪਹਿਲਾਂ ਤੱਕ ਜਨਰਲ ਸੈਕਟਰੀ ਸਨ ਔਰ ਖੁੱਲ੍ਹ ਕੇ ਟਾਈਮ ਟੂ ਟਾਈਮ ਬਾਦਲ ਦਲ ਦੀਆਂ ਨੀਤੀਆਂ ਦਾ ਵਿਰੋਧ ਵੀ ਕਰਦੇ ਰਹੇ ਜੀ। ਭਾਈ ਅੰਮ੍ਰਿਤਪਾਲ ਸਿੰਘ ਦੇ ਮੁੱਦੇ ਤੇ ਵੀ ਖੁੱਲ੍ਹ ਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਖਲੋਤੇ। ਜਿੰਨੇ ਵੀ ਜੁਝਾਰੂ ਲਹਿਰ ਵੇਲੇ ਕੁਝ ਕਾਡਰ ਸਾਡਾ ਉਹ ਹੈ ਜਿਹੜਾ ਜੁਝਾਰੂ ਲਹਿਰ ਦਾ ਹਿੱਸਾ ਸੀ, ਸਿੰਪੈਥਾਈਜ਼ਰ ਸੀ, ਸਫ਼ਰ ਵੀ ਕੀਤਾ, ਪਰ ਉੱਥੇ ਕਿਉਂਕਿ ਕੋਈ ਪੋਲੀਟੀਕਲ ਪਲੇਟਫਾਰਮ ਨਹੀਂ ਤੇ ਉਹ ਲੈ ਦੇ ਕੇ ਕਦੇ ਬਾਦਲਾਂ ਦੇ ਨਾਲ ਆ ਗਏ ਜਾਂ ਅੰਮ੍ਰਿਤਸਰ ਅਕਾਲੀ ਦਲ 'ਚ ਆ ਗਏ ਜਾਂ ਕੋਈ ਹੋਰ ਹੋਇਆ। ਪਰ ਕਰਨੈਲ ਸਿੰਘ ਪੰਜੋਲੀ ਪਿਛਲੇ ਦਿਨਾਂ 'ਚ ਕੈਨੇਡਾ ਆਏ ਹੋਏ ਸੀ ਔਰ ਉਹਨਾਂ ਦੇ ਮੈਂ ਫੇਸਬੁੱਕ ਦੇ ਉੱਤੇ ਹੀ ਇਸ ਨੂੰ ਦੇਖਿਆ। ਹਾਲਾਂ ਜਦੋਂ ਆਏ ਉਹਨਾਂ ਨੇ ਆਪਣਾ ਮੈਸੇਜ ਵੀ ਜਿਹੜਾ ਟੈਲੀਫੋਨ ਨੰਬਰ ਵੀ ਛੱਡਿਆ ਸੀ ਔਰ ਮੇਰੇ ਨਾਲ ਫਤਿਹ ਵੀ ਉਹਨਾਂ ਦੀ ਹੋਈ, ਉਹ ਵੈਨਕੂਵਰ ਸਨ। ਪਰ ਮੈਨੂੰ ਇਹ ਲੱਗਾ ਵੀ ਜਿਹੜਾ ਸੁਝਾਅ ਉਹਨਾਂ ਨੇ ਦਿੱਤਾ ਹੈ ਇਸ ਦੇ ਵਿੱਚ ਵੇਟ ਹੈ, ਵਜਨ ਹੈ, ਇਸ ਦੇ ਉੱਤੇ ਅਮਲ ਦਰਾਮਦ ਹੋਣਾ ਚਾਹੀਦਾ। ਕਿਉਂਕਿ ਮੈਂ ਵੀ ਜਦੋਂ ਕੈਨੇਡਾ ਵਿਜ਼ਿਟ ਕੀਤਾ ਜਾਂ ਆਸਟ੍ਰੇਲੀਆ ਦੇ ਹਵਾਲੇ ਨਾਲ ਵੀ ਅਸੀਂ ਦੇਖਦੇ ਹਾਂ ਅਮਰੀਕਾ 'ਚ ਉਸ ਲੈਵਲ ਦੇ ਉੱਤੇ ਸਿੱਖ ਸਟੂਡੈਂਟ ਉਹਨਾਂ ਨੰਬਰ ਤਾਂ ਨਹੀਂ ਹੈ ਪਰ ਹੈ। ਸੋ ਜਦੋਂ ਅਸੀਂ ਇਹਨਾਂ ਚਾਰਾਂ ਮੁਲਕਾਂ ਦੀ ਗੱਲ ਕੀਤੀ ਹੈ ਕਿ ਅਮਰੀਕਾ, ਕੈਨੇਡਾ, ਯੂਕੇ, ਆਸਟ੍ਰੇਲੀਆ ਇਸ 'ਤੇ ਅਮਲ ਕਰੇ, ਕਿਉਂਕਿ ਜਿਹੜੀਆਂ ਕਹਾਣੀਆਂ ਮੀਡੀਆ 'ਚ ਵੀ, ਕਿਉਂਕਿ ਕੈਨੇਡਾ ਦੇ ਗੁਰਦੁਆਰਿਆਂ 'ਚ ਤਾਂ ਬਹੁਤ ਵਧੀਆ ਜਿਹੜਾ ਲੰਗਰ ਵੀ ਛਕਦੇ ਨੇ, ਸਟੂਡੈਂਟ ਲੈ ਵੀ ਜਾਂਦੇ ਨੇ ਔਰ ਬਹੁਤ ਸਾਰੇ ਬੱਚੇ ਸਿੱਖੀ ਸਰੂਪ 'ਚ ਨੇ। ਲੇਕਿਨ ਜਿਹੜੀਆਂ ਕਹਾਣੀਆਂ ਬਹੁਤ ਸੁਣਨ 'ਚ ਆਈਆਂ ਕਿ ਭਾਈ ਕਿਵੇਂ ਲੋਕਾਂ ਨੇ ਆਪਣੀਆਂ ਘਰਾਂ ਦੀਆਂ ਬੇਸਮੈਂਟਾਂ ਦੇ ਵਿੱਚ ਵੀ ਜਿਹੜਾ ਉਹ ਜਿੱਥੇ ਕੋਈ ਸਹੂਲਤ ਨਹੀਂ ਹੈ ਉਹ ਓਵਰਚਾਰਜ ਕਰਦੇ ਨੇ ਔਰ ਕੁਝ ਹਾਲਤਾਂ ਦੇ ਵਿੱਚ ਐਕਸਪਲੋਇਟੇਸ਼ਨ ਵੀ ਹੈ। ਸੋ ਮੇਰਾ ਖਿਆਲ ਹੈ ਵੀ ਪੰਜੋਲੀ ਸਾਹਿਬ ਨੇ ਵੀ ਇਹ ਸਾਰਿਆਂ ਨੂੰ ਦੇਖਿਆ ਹੋਏਗਾ, ਸੁਣਿਆ ਹੋਏਗਾ ਔਰ ਮੈਂ ਉਹਨਾਂ ਦੀ ਲਿਖਤ ਹੀ ਐਗਜ਼ੈਕਟ ਪੜ੍ਹ ਦਿੰਦਾ ਕਿ ਮੈਂ ਕੈਨੇਡਾ ਵਿੱਚ ਵਸਣ ਵਾਲੇ ਸਿੱਖਾਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਗੁਰਦੁਆਰਾ ਸਾਹਿਬਾਨ ਬਹੁਤ ਬਣਾ ਲਏ ਹਨ, ਲੰਗਰ ਹਾਲ ਵੀ ਬਹੁਤ ਬਣ ਗਏ ਹਨ, ਲੰਗਰ ਵੀ ਤੁਸੀਂ 24 ਘੰਟੇ ਚਲਾ ਰਹੇ ਹੋ, ਪੰਜਾਬ ਤੋਂ ਆਏ ਬੱਚਿਆਂ ਨੂੰ ਵੀ ਤੁਸੀਂ ਸੰਭਾਲਦੇ ਹੋ, ਮਨੁੱਖਤਾ ਦੀ ਭਲਾਈ ਵਿੱਚ ਤੁਹਾਡਾ ਮਾਣ ਮੱਤਾ ਅਤੇ ਗੌਰਵਮਈ ਰੋਲ ਹੈ। ਤੁਹਾਡੇ ਸਰਬੱਤ ਦੇ ਭਲੇ ਦੇ ਕੀਤੇ ਜਾ ਰਹੇ ਕਾਰਜਾਂ ਕਰਕੇ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਤੁਸੀਂ ਸਿੱਖੀ ਦੀ ਵੱਖਰੀ ਪਛਾਣ ਬਣਾ ਲਈ ਹੈ। ਮੇਰੀ ਰਾਏ ਹੈ ਕਿ ਪੰਜਾਬ ਦੇ ਬੱਚੇ ਪੰਜਾਬ ਵਿੱਚ ਉੱਚ ਵਿੱਦਿਆ ਲੈ ਕੇ ਪੰਜਾਬ ਦੀ ਸੇਵਾ ਕਰਨ, ਪਰ ਪੰਜਾਬੀਆਂ ਨੇ ਕੈਨੇਡਾ ਆਉਣ ਤੋਂ ਨਹੀਂ ਹਟਣਾ ਕਿਉਂਕਿ ਇਹ ਕਿੱਤੇ ਨਾਲ ਜੁੜੀ ਹੋਈ ਗੱਲ ਹੀ ਨਹੀਂ, ਕਿਤੇ ਨਾ ਕਿਤੇ ਈਰਖਾ ਵਸ ਵੀ ਹੈ ਕਿ ਫਲਾਣੇ ਦੀ ਕੁੜੀ ਚਲੀ ਗਈ, ਫਲਾਣੇ ਦਾ ਮੁੰਡਾ ਚਲਾ ਗਿਆ, ਸਾਡਾ ਕਿਉਂ ਨਾ ਜਾਏ। ਇਹ ਉਹਨਾਂ ਨੇ ਲੋਕਲ ਫੈਕਟਰ ਵੀ ਬਿਆਨਿਆ ਕਿ ਭਾਈ ਕਿਉਂ ਇੰਨੀ ਵੱਡੀ ਹਿਜਰਤ ਹੋ ਰਹੀ ਹੈ। ਜੇ ਪ੍ਰਵਾਸ ਜਾਰੀ ਹੀ ਰਹਿਣਾ ਹੈ ਤਾਂ ਜ਼ਰੂਰੀ ਹੋ ਗਿਆ ਕਿ ਇਹਨਾਂ ਬੱਚਿਆਂ ਦੇ ਠਹਿਰਨ ਲਈ ਹਰ ਗੁਰਦੁਆਰਾ ਸਾਹਿਬਾਨ ਵਿੱਚ ਇਹਨਾਂ ਬੱਚਿਆਂ ਦੇ ਠਹਿਰਨ ਲਈ ਸਰਾਵਾਂ ਬਣਵਾ ਦਿੱਤੀਆਂ ਜਾਣ। ਜਿੰਨਾ ਚਿਰ ਇਹ ਪੜ੍ਹਾਈ ਕਰਨ ਇਹਨਾਂ ਨੂੰ ਘੱਟ ਕਿਰਾਏ ਉੱਤੇ ਕਮਰਾ ਦੇ ਦਿਓ, ਜਦੋਂ ਇਹਨਾਂ ਨੂੰ ਕੰਮ ਮਿਲ ਜਾਏ ਇਹ ਆਪਣਾ ਘਰ ਲੈ ਲੈਣ। ਹਰ ਗੁਰਦੁਆਰਾ ਸਾਹਿਬਾਨ ਦੀ ਕਮੇਟੀ ਨੂੰ ਇਸ ਉੱਤੇ ਵਿਚਾਰ ਕਰਨੀ ਚਾਹੀਦੀ ਹੈ। ਕੌਮ ਦੇ ਬੱਚੇ ਗਲੀਆਂ ਮਹੱਲਿਆਂ ਵਿੱਚ ਨਹੀਂ ਰੁਲਣੇ ਚਾਹੀਦੇ, ਲੰਗਰ ਵੀ ਛਕਾਈ ਜਾਓ। ਸਾਡੀ ਕੌਮ ਦੇ ਬੱਚੇ ਬੇਸਮੈਂਟ ਵਿੱਚ ਰੁਲਦੇ ਫਿਰਨ, ਇਹ ਗੱਲ ਕੌਮੀ ਹਿੱਤ ਵਿੱਚ ਵੀ ਨਹੀਂ ਹੈ। ਨਗਰ ਕੀਰਤਨ ਘੱਟ ਸਜਾ ਲਓ, ਉਹੀ ਪੈਸਾ ਬਚਾ ਕੇ ਕਾਰਜ ਜ਼ਰੂਰ ਕਰਨ ਦੀ ਕਿਰਪਾਲਤਾ ਕਰਨੀ ਜੀ। ਅਸੀਂ ਸਮਝਦੇ ਹਾਂ ਵੀ ਉਹਨਾਂ ਨੇ ਠੀਕ ਅੰਦਾਜ਼ ਦੇ ਵਿੱਚ ਕਿਹਾ, ਕਿਉਂਕਿ ਇਕੱਲਾ ਇਹੀ ਨਹੀਂ, ਜੇ ਤੁਸੀਂ
ਗੁਰਦੁਆਰਾ ਸਾਹਿਬਾਨ ਦੇ ਨਾਲ, ਚਲੋ ਇਹ ਤਾਂ ਇੱਕ ਰੁਝਾਨ ਹਰ ਗੁਰਦੁਆਰੇ ਦਾ ਹੁੰਦਾ, ਨਾਲ ਲੱਗਦੀ ਜ਼ਮੀਨ ਵੀ ਲੈ ਲਓ ਤੁਸੀਂ, ਮਲਟੀ ਸਟੋਰੀਡ ਬਿਲਕੁਲ ਛੋਟੇ ਭਾਵੇਂ ਕਿਊਬਿਕਲ ਰੂਮ ਬਣਾਓ ਜਿਹੜੇ ਸਟੂਡੈਂਟਸ ਲਈ। ਜੇ ਇਨੀਸ਼ੀਅਲੀ ਪੋਟੈਂਸ਼ੀਅਲ ਬਹੁਤ ਨਹੀਂ ਹੈ ਕਰਨ ਦਾ, ਇਨੀਸ਼ੀਅਲੀ ਤੁਸੀਂ ਬੱਚੀਆਂ ਲਈ, ਕਿਉਂਕਿ ਮੈਂ ਇਹ ਦੇਖਦਾ ਕਿ ਬੱਚੀਆਂ ਬਹੁਤ ਬੁਰੀ ਤਰ੍ਹਾਂ ਸਫਰ ਕਰਦੀਆਂ ਨੇ ਜਿਨ੍ਹਾਂ ਹਾਲਾਤਾਂ 'ਚ ਵੀ ਉਹ ਜਾਂਦੀਆਂ ਨੇ। ਸੋ ਪਹਿਲਾਂ ਜੇ ਤਾਂ ਇੱਕਦਮ ਇਹ ਹੋ ਸਕਦਾ ਹੋਏ ਕਿ ਭਾਈ ਇਹ ਸਾਰੇ ਹੀ ਗੁਰਦੁਆਰੇ ਇਸ ਪਾਸੇ ਕਰਨ, ਤੇ ਉਹ ਇੱਕ ਟਾਈਮ ਲਿਮਿਟ ਰੱਖ ਲਓ। ਇਨੀਸ਼ੀਅਲੀ ਬੱਚੇ ਆਉਂਦੇ ਨੇ 2 ਸਾਲ ਦਾ ਤੁਸੀਂ ਟਾਈਮ ਫਰੇਮ, ਉਨੀ ਦੇਰ 'ਚ ਬੱਚੇ ਆਪਣੇ ਪ੍ਰੋਫੈਸ਼ਨ 'ਚ ਵੀ ਜਾਂ ਕੰਮਕਾਰ ਤੇ ਵੀ ਲੱਗ ਜਾਂਦੇ ਨੇ। ਫਿਰ ਨਵਿਆਂ ਦੇ ਲਈ ਤੁਸੀਂ ਉਹਨਾਂ ਦੇ ਉੱਤੇ ਜਿਹੜੀਆਂ ਨੇ ਉਹ ਕੰਡੀਸ਼ਨਸ ਵੀ ਨਾਫਿਜ਼ ਕਰੋ। ਗੁਰਦੁਆਰੇ ਦਾ ਜੋ ਪ੍ਰੋਟੋਕੋਲ ਹੈ, ਜੋ ਉਹਨਾਂ ਦਾ ਡਿਸਪਲਿਨ ਹੈ, ਗੁਰਦੁਆਰੇ ਵੀ ਆਉਣਗੇ ਔਰ ਇਹਨਾਂ 'ਚੋਂ ਹੀ ਤੁਹਾਡਾ ਐਕਟਿਵਿਸਟ ਵੀ ਨਿਕਲਣਗੇ ਔਰ ਇਹੀ ਤੁਹਾਡਾ ਸੈਂਟਰ ਵੀ ਬਣਦਾ ਅਲਟੀਮੇਟਲੀ। ਔਰ ਇਹ ਜੇ ਅਸੀਂ ਯਹੂਦੀਆਂ ਦੇ ਹਵਾਲੇ ਨਾਲ ਗੱਲ ਕਰੀਏ ਤੇ ਜੋ ਇਹਨਾਂ ਨੇ ਪੰਜੋਲੀ ਜੀ ਨੇ ਸੁਝਾਅ ਦਿੱਤਾ ਹੈ, ਐਗਜ਼ੈਕਟਲੀ ਇਹੀ ਕੁਛ ਜਿਹੜੇ ਲੋਕ ਪ੍ਰਵਾਸ ਕਰਕੇ ਯਹੂਦੀ ਯੂਕਰੇਨ 'ਚੋਂ, ਰਸ਼ੀਆ 'ਚੋਂ, ਬੋਸਨੀਆ 'ਚੋਂ ਦੂਜੇ ਨਿਕਲਦੇ ਸੀ ਅਮਰੀਕਾ ਜਾ ਕੇ, ਹੀ ਹੁੰਦਾ ਉਹਨਾਂ ਦੇ ਰਹਿਣ ਦਾ ਪ੍ਰਬੰਧ ਜੂਸ਼ ਆਰਗੇਨਾਈਜੇਸ਼ਨਸ ਕਰਦੀਆਂ, ਉਹਨਾਂ ਨੂੰ ਕੁਝ ਲੋਨ ਵੀ ਦਿੰਦੀਆਂ ਜਿਹੜੇ ਕੰਮ ਕਰਨਾ ਚਾਹਣ, ਫਿਰ ਉਹਨਾਂ ਤੋਂ ਵਾਪਸ ਵੀ ਲੈਂਦੇ ਨੇ। ਪਰ ਨਾਲ ਦੀ ਨਾਲ ਇਹ ਹੁੰਦਾ ਵੀ ਤੁਸੀਂ ਵੀ ਅੱਗੋਂ ਦੂਸਰਿਆਂ ਦੀ ਮਦਦ ਕਰੋ। ਸੋ ਮੈਂ ਘੜੀ ਵੱਲ ਦੇਖ ਰਿਹਾ, ਹੁਣ ਮੈਂ ਅੱਜ ਦਾ ਵਿਚਾਰ ਨਹੀਂ ਕਰਾਂਗਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁਕਤਾ ਹੈ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।